ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅਸਗਰ ਪਵਾਰ ਸਾਰਿਆਂ ਨੂੰ ਵੈਲਕਮ ਆਖਦਾ ਹੈ ਆਪਦੇ YouTube ਚੈਨਲ ਲਹਿੰਦਾ ਪੰਜਾਬ ਵਲੌਗਸ ਤੇ। ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਬਹੁਤ ਹੀ ਕਦੀਮੀ ਪਿੰਡ, ਤਕਰੀਬਨ 800 ਸਾਲ ਪੁਰਾਣਾ ਪਿੰਡ ਚੱਕ ਕਲਿਆਣਾ ਤੁਹਾਨੂੰ ਅਸੀਂ ਵਿਖਾਵਾਂਗੇ। ਇੰਦੀਆਂ ਤੰਗੋ ਤਾਰੀਖ ਗਲੀਆਂ ਵੀ ਵਿਖਾਵਾਂਗੇ। ਇਹਦੇ ਵਿੱਚ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਮੁਯੱਸਰ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ। ਜਿਹਨਾਂ ਚੀਜ਼ਾਂ ਦੀ ਕਮੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲੇਕਿਨ ਇਸ ਤੋਂ ਪਹਿਲੇ ਮੇਰੀ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਅੱਗੇ ਦਰਖਾਸਤ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ ਤੇ ਲਾਈਕ ਕਰ ਦੇਵੋ ਤੇ ਅੱਛਾ ਜਿਹਾ ਕਮੈਂਟ ਲਾਜ਼ਮੀ ਕਰ ਦੇਵੋ। ਤੇ ਸੱਜਣੋ, ਆਓ ਹੁਣ ਵਧਨੇ ਆ ਆਪਣੇ ਵਲੌਗ ਦੀ ਤਰਫ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਸਰਦਾਰ ਹੁਕਮ ਸਿੰਘ ਕਲਿਆਣਾ ਜਿਨ੍ਹਾਂ ਦੇ ਨਾਮ ਤੋਂ ਇਹ ਪਿੰਡ ਕਲਿਆਣਾ ਬੱਝਿਆ ਹੈ, ਇਹ ਮੁਤਹਿਦਾ ਪੰਜਾਬ ਦੇ ਵੱਡੇ ਜ਼ਿਮੀਂਦਾਰ ਗਿਣੇ ਜਾਂਦੇ ਸਨ। ਸਰਦਾਰ ਹੁਕਮ ਸਿੰਘ ਕਲਿਆਣਾ ਦੀ ਨਵਾਸੀ ਮਾਨਿਕਾ ਗਾਂਧੀ, ਜਿਹੜੀ ਕਿ ਵਜ਼ੀਰ ਆਜ਼ਮ ਹਿੰਦੁਸਤਾਨ ਇੰਦਰਾ ਗਾਂਧੀ ਦੀ ਬਹੂ ਵੀ ਹੈ, ਉਹਨਾਂ ਦਾ ਨਾਨਕਾ ਤੇ ਦਾਦਕਾ ਪਿੰਡ ਚੱਕ ਕਲਿਆਣਾ ਹੀ ਹੈ। 1947 ਦੀ ਤਕਸੀਮ ਦੇ ਵਕਤ ਇਹ ਖਾਨਦਾਨ ਹਿੰਦੁਸਤਾਨ ਹਿਜਰਤ ਕਰ ਗਿਆ। ਸਰਦਾਰ ਹੁਕਮ ਸਿੰਘ ਕਲਿਆਣਾ ਦੇ ਰਿਸ਼ਤੇਦਾਰ ਕੁਝ ਇੱਥੇ ਰਹਿ ਗਏ, ਉਹਨਾਂ ਨੇ ਹਿਜਰਤ ਨਹੀਂ ਕੀਤੀ। ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਤੇ ਅੱਜ ਵੀ ਉਹ ਕਲਿਆਣੇ ਪਿੰਡ ਦੇ ਵਿੱਚ ਦੀਨਦਾਰ ਦੇ ਨਾਂ ਤੋਂ ਮਸ਼ਹੂਰ ਨੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਸਰਦਾਰ ਹੁਕਮ ਸਿੰਘ ਕਲਿਆਣਾ ਦੀ ਫੈਮਿਲੀ ਨੂੰ ਇਸ ਪਿੰਡ ਨਾਲ ਇਸ ਹੱਦ ਤੱਕ ਪਿਆਰ ਸੀ ਕਿ ਜਦੋਂ ਹਿਜਰਤ ਹੋਈ ਬਾਕੀ ਸਾਰਾ ਖਾਨਦਾਨ ਹਿੰਦੁਸਤਾਨ ਚਲਾ ਗਿਆ, ਲੇਕਿਨ ਸਰਦਾਰ ਹੁਕਮ ਸਿੰਘ ਕਲਿਆਣਾ ਦੀ ਬੀਵੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਬਬਾਂਗੇ ਦੋਲ ਕਹਿੰਦੀ ਸੀ ਕਿ ਇਹ ਪਿੰਡ ਸਾਡੇ ਇੱਥੇ ਆਬਾਓ ਅਜਦਾਦ ਰਹਿੰਦੇ ਨੇ, ਵਸਦੇ ਨੇ, ਉਹਨਾਂ ਦੀਆਂ ਕਬਰਾਂ ਨੇ ਤੇ ਮੈਂ ਇਹ ਪਿੰਡ ਛੱਡ ਕੇ ਨਹੀਂ ਜਾਵਾਂਗੀ। ਖਾਨਦਾਨ ਦੇ ਦੀਗਰ ਅਫਰਾਦ ਦੇ ਮਜਬੂਰ ਕਰਨ ਤੇ ਤਕਰੀਬਨ 5 ਸਾਲ ਬਾਅਦ ਮਾਈ ਸਾਹਿਬਾ ਹਿੰਦੁਸਤਾਨ ਹਿਜਰਤ ਕਰਕੇ ਗਈਆਂ। 1947 ਦੀ ਵੰਡ ਤੋਂ ਪਹਿਲੇ ਇਹ ਇਲਾਕਾ ਜ਼ਿਲ੍ਹਾ ਮਿੰਟਗੁਮਰੀ ਦਾ ਹਿੱਸਾ ਸੀ। ਹੁਣ ਇਹ ਪਿੰਡ ਜ਼ਿਲ੍ਹਾ ਪਾਕਪਤਨ ਦਾ ਬਹੁਤ ਵੱਡਾ ਪਿੰਡ ਗਿਣਿਆ ਜਾਂਦਾ ਹੈ। ਸੱਜਣੋ ਤੇ ਮਿੱਤਰੋ, ਚੱਕ ਕਲਿਆਣਾ ਆਰਿਫਵਾਲਾ ਸ਼ਹਿਰ ਤੋਂ 18 ਕਿਲੋਮੀਟਰ ਜਨੂਬ ਦੀ ਤਰਫ ਹੈ ਤੇ ਪਾਕਪਤਨ ਹੈੱਡਕੁਆਟਰ ਤੋਂ ਕਲਿਆਣਾ 25 ਕਿਲੋਮੀਟਰ ਦੇ ਫਾਸਲੇ ਤੇ ਮਗਰਬ ਦੀ ਤਰਫ ਵਾਕਿਆ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਹ ਸਕੂਲ ਦੀ ਪੁਰਾਣੀ ਬਿਲਡਿੰਗ ਵੇਖ ਕੇ ਇਹ ਅੰਦਾਜ਼ਾ ਹੋ ਰਿਹਾ ਹੈ ਕਿ ਇਸ ਇਲਾਕੇ ਦੇ, ਇਸ ਪਿੰਡ ਦੇ ਲੋਕਾਂ ਨੂੰ ਤਾਲੀਮ ਨਾਲ ਬਹੁਤ ਜ਼ਿਆਦਾ ਪਿਆਰ ਸੀ। ਸਕੂਲ ਦੀ ਬਿਲਡਿੰਗ ਦੇ ਨਾਲ ਇਹ ਮੁਲਹਿਕਾ ਡੇਰਾ ਰਾਜਾ ਹਾਜ਼ਰ ਖਾਂ ਬੱਟੀ ਦਾ ਹੈ, ਜਿਹੜੇ ਕਿ ਅੱਲਾਹ ਪਾਕ ਨੂੰ ਪਿਆਰੇ ਹੋ ਚੁੱਕੇ ਨੇ। ਉਹ ਆਪਣੀ ਸਖਾਵਤ ਦੇ ਵਿੱਚ ਇਸ ਹੱਦ ਤੱਕ ਮਸ਼ਹੂਰ ਸਨ ਕਿ ਉਹਨਾਂ ਦੇ ਬਾਰੇ ਮਕਾਮੀ ਲੋਕ ਕਹਿੰਦੇ ਨੇ ਕਿ ਅੱਜ ਤੱਕ ਉਹਨਾਂ ਨੇ ਇਕੱਲਿਆਂ ਖਾਣਾ ਨਹੀਂ ਖਾਧਾ, ਜਦੋਂ ਵੀ ਖਾਧਾ ਕਿਸੇ ਨਾ ਕਿਸੇ ਨੂੰ ਨਾਲ ਬਿਠਾ ਕੇ ਖਾਣਾ ਖਾਧਾ ਹੈ। ਇਹ ਉਹ ਤਾਰੀਖੀ ਅੱਡਾ ਹੈ ਜਿੱਥੋਂ ਵੈਗਨਾਂ ਆਰਫ ਵਾਲੇ ਜਾਂਦੀਆਂ ਸਨ ਤੇ ਵਾਪਸੀ ਸਵਾਰੀਆਂ ਵੀ ਇੱਥੇ ਲੈ ਕੇ ਆਉਂਦੀਆਂ ਸਨ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਹ ਉਹ ਇਲਾਕਾ ਡੇਰੀਆਂ ਆ ਗਈਆਂ ਨੇ ਜਿਨ੍ਹਾਂ ਨੂੰ ਅਸੀਂ ਸਮਾਧੀ ਵੀ ਆਖਦੇ ਹਾਂ। ਇਹ ਉਹਨਾਂ ਸਿੱਖਾਂ ਸਰਦਾਰਾਂ ਦੀਆਂ ਬਾਕੀਆਤ ਨੇ, ਲੇਕਿਨ ਅੱਜ ਇਹਨਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਹਨਾਂ ਨੂੰ ਥੋੜੀ ਜਿਹੀ ਤਵੱਜੋ ਦੀ ਜ਼ਰੂਰਤ ਹੈ, ਦੁਬਾਰਾ ਅਸਰ ਨੌ ਬਣਾਉਣ ਦੀ ਜ਼ਰੂਰਤ ਹੈ, ਕਿਉਂਕਿ ਇਹ ਸਾਡਾ ਸਕਾਫਤੀ ਵਿਰਸਾ ਹੈ। ਮੁਨਹਦਮ ਹੁੰਦੀ ਹੋਈ ਇਸ ਬਿਲਡਿੰਗ ਤੇ ਮੀਨਾਕਾਰੀ ਤੇ ਨਕਸ਼ੋ ਨਗਾਰ ਦੱਸਦੇ ਨੇ ਕਿ ਇੱਥੇ ਵੀ ਜ਼ਿੰਦਗੀ ਬਹੁਤ ਜ਼ਿਆਦਾ ਖੂਬਸੂਰਤੀ ਨਾਲ ਗੁਜ਼ਾਰੀ ਗਈ ਹੈ। ਸਰਦਾਰ ਹੁਕਮ ਸਿੰਘ ਕਲਿਆਣਾ ਦੇ ਖਾਨਦਾਨ ਦੀ ਬਾਕੀਆਤ ਦੀ ਅਲਾਮਤ ਇਹ ਸਮਾਧੀ ਅੱਜ ਵੀ ਮੌਜੂਦ ਹੈ।
ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਕਲਿਆਣਾ ਪਿੰਡ ਦੀ ਆਬਾਦੀ ਤਕਰੀਬਨ 16,181 ਅਫਰਾਦ ਤੇ ਮੁਸ਼ਤਮਿਲ ਹੈ। ਇੱਥੋਂ ਦਾ ਲਿਟਰੇਸੀ ਰੇਟ ਵੀ 86% ਹੈ। ਅਗਰ ਕਲਿਆਣਾ ਪਿੰਡ ਦੀ ਸਹੂਲੀਅਤ ਦਾ ਤਜ਼ਕਰਾ ਕੀਤਾ ਜਾਵੇ ਤੇ ਇੱਥੇ ਬਹੁਤ ਕਦੀਮੀ ਕਬਰਸਤਾਨ ਵੀ ਮੌਜੂਦ ਹੈ। ਇਸ ਕਬਰਸਤਾਨ ਦੇ ਵਿੱਚ ਬਹੁਤ ਨਾਮੀ ਗ੍ਰਾਮੀ ਲੋਕ ਦਫਨ ਨੇ। ਕਬਰਾਂ ਦੀ ਹਿਫਾਜ਼ਤ ਵਾਸਤੇ ਇਸ ਦੇ ਆਸੇ-ਪਾਸੇ ਚਾਰ ਦੀਵਾਰੀ ਵੀ ਬਣਾਈ ਗਈ ਹੈ, ਲੇਕਿਨ ਫਿਰ ਵੀ ਬੱਚੇ ਖੇਡਦੇ ਹੋਏ ਨਜ਼ਰ ਆ ਰਹੇ ਨੇ। ਇਸ ਪਿੰਡ ਦੇ ਵਿੱਚ ਜਨਾਜ਼ਾ ਗਾਹ ਵੀ ਮੌਜੂਦ ਹੈ, ਵੱਡੇ ਵੱਡੇ ਸਾਇਆਦਾਰ ਦਰਖਤ ਵੀ ਮੌਜੂਦ ਨੇ ਤੇ ਬਰਾਮਦਾ ਵੀ ਬਹੁਤ ਵੱਡਾ ਬਣਾਇਆ ਗਿਆ ਹੈ। ਪਿੰਡ ਦੇ ਮੁਲਹਿਕਾ ਏਰੀਆ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਵੀ ਕੱਟ ਦਿੱਤੀਆਂ ਗਈਆਂ ਨੇ। ਜਦੀਦ ਤਰਜ਼ ਜ਼ਿੰਦਗੀ ਦੀ ਰਿਹਾਇਸ਼ਗਾਹਾਂ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਰਖੁਰਦਾਰ ਉਮਰ ਮਿਲ ਗਿਆ ਤੇ ਉਹਨਾਂ ਨੇ ਸਾਨੂੰ ਜਲੇਬੀ ਖਵਾਈ ਤੇ ਮੂੰਹ ਮਿੱਠਾ ਕਰਾਉਣ ਤੇ ਉਮਰ ਬੇਟੇ ਦਾ ਸ਼ੁਕਰੀਆ। ਕਲਿਆਣਾ ਪਿੰਡ ਦੇ ਵਿੱਚ ਜਾ ਬਜਾ ਫੂਡ ਪੁਆਇੰਟਸ ਵੀ ਬਣੇ ਹੋਏ ਨੇ, ਜਿੱਥੇ ਤੁਸੀਂ ਆਪਣੀ ਮਨਮਰਜ਼ੀ ਦੀ ਚੀਜ਼ ਖਾ ਪੀ ਸਕਦੇ ਹੋ। ਇਸ ਪਿੰਡ ਦੇ ਵਿੱਚ ਈਦਗਾਹ ਵੀ ਵਸੀਓ ਅਰੀਜ਼ ਰਕਬੇ ਤੇ ਮੁਹੀਤ ਮੁਯੱਸਰ ਹੈ। ਇਸ ਪਿੰਡ ਦੇ ਵਿੱਚ 1890 ਦੇ ਵਿੱਚ ਇੱਕ ਸਕੂਲ ਬਣਾਇਆ ਗਿਆ, ਜਿਹਨੂੰ ਬਾਅਦ ਦੇ ਵਿੱਚ ਹਾਈ ਦਾ ਦਰਜਾ ਦਿੱਤਾ ਗਿਆ, ਜਿਹੜਾ ਕਿ ਅੱਜ ਵੀ ਗਵਰਨਮੈਂਟ ਬॉयਜ਼ ਹਾਈ ਸਕੂਲ ਕਲਿਆਣਾ ਦੇ ਨਾਂ ਤੋਂ ਮਸ਼ਹੂਰ ਹੈ। ਇਸ ਸਕੂਲ ਦੇ ਵਿੱਚ ਦੂਰ ਦਰਾਜ਼ ਦੇ ਇਲਾਕਿਆਂ ਤੋਂ ਬੱਚੇ ਆ ਕੇ ਵੀ ਤਾਲੀਮ ਹਾਸਲ ਕਰਦੇ ਨੇ। ਇੱਥੋਂ ਦੇ ਅਸਾਤਜ਼ਾ ਕਰਾਮ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਨੇ ਤੇ ਰਿਜ਼ਲਟ ਵੀ ਬਹੁਤ ਅੱਛੇ ਦਿਖਾਉਂਦੇ ਨੇ। ਗਵਰਨਮੈਂਟ ਬॉयਜ਼ ਹਾਈ ਸਕੂਲ ਦੇ ਨਾਲ ਹੀ ਮੁਲਹਿਕਾ ਗਵਰਨਮੈਂਟ ਡਿਗਰੀ ਕਾਲਜ ਕਲਿਆਣਾ ਵੀ ਬਣ ਗਿਆ ਹੈ, ਜਿੱਥੇ 14 ਜਮਾਤਾਂ ਤੱਕ ਤਾਲੀਮ ਦਿੱਤੀ ਜਾਂਦੀ ਹੈ। ਅਗਰ ਇਸ ਪਿੰਡ ਦੇ ਵਿੱਚ ਸਿਹਤ ਦੀਆਂ ਸਹੂਲਤਾਂ ਦਾ ਜ਼ਿਕਰ ਕੀਤਾ ਜਾਵੇ ਤੇ ਇੱਥੇ ਬੁਨਿਆਦੀ ਮਰਕਜ਼ ਸਿਹਤ ਵੀ ਇੱਕ ਵਰਕ ਕਰ ਰਿਹਾ ਹੈ, ਜਿੱਥੇ ਹਮਾ ਟਾਈਮ ਹਰ ਵਕਤ ਇੱਕ MBBS ਡਾਕਟਰ ਮੌਜੂਦ ਹੁੰਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਕਲਿਆਣੇ ਪਿੰਡ ਦੇ ਵਿੱਚ ਵਸਣ ਵਾਲੀਆਂ ਜ਼ਾਤਾਂ ਤੇ ਕੌਮਾਂ ਦਾ ਤਜ਼ਕਰਾ ਕੀਤਾ ਜਾਵੇ ਤੇ ਸਭ ਤੋਂ ਪਹਿਲੇ ਇੱਥੇ ਬੋਦਲਾ ਖਾਨਦਾਨ, ਭੱਟੀ ਖਾਨਦਾਨ, ਚਿਸ਼ਤੀ ਖਾਨਦਾਨ, ਖਰਲ ਚੜੋਇਆ ਖਾਨਦਾਨ, ਕੁਰੈਸ਼ੀ ਖਾਨਦਾਨ ਤੇ ਬਹੁਤ ਛੋਟੇ ਵੱਡੇ ਹੋਰ ਵੀ ਖਾਨਦਾਨ ਅੱਜ ਵੀ ਇੱਥੇ ਆਬਾਦ ਨੇ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਮਿਲ ਜੁਲ ਕੇ ਰਹਿੰਦੇ ਨੇ, ਪਿਆਰ ਮੁਹੱਬਤ ਨਾਲ ਰਹਿਣ ਵਾਲੇ ਸਾਰੇ ਲੋਕ ਨੇ। ਅਗਰ ਚੱਕ ਕਲਿਆਣਾ ਦੇ ਰਕਬੇ ਦੇ ਬਾਰੇ ਤਜ਼ਕਰਾ ਕੀਤਾ ਜਾਵੇ ਤੇ ਇਹ ਬਹੁਤ ਹੀ ਜ਼ਰਖੇਜ਼ ਰਕਬਾ ਹੈ। ਸਾਰੇ ਦਾ ਸਾਰਾ ਆਬਾਦ ਕੀਤਾ ਜਾਂਦਾ ਹੈ, ਫਸਲਾਂ ਉਗਾਈਆਂ ਜਾਂਦੀਆਂ ਨੇ। ਫਸਲਾਂ ਦਾ ਤਜ਼ਕਰਾ ਕੀਤਾ ਜਾਵੇ ਤੇ ਗੰਦਮ ਸਭ ਤੋਂ ਵੱਡੀ ਫਸਲ ਹੈ। ਉਸ ਤੋਂ ਬਾਅਦ ਮਕਈ ਵੀ ਕਾਸ਼ਤ ਕੀਤੀ ਜਾਂਦੀ ਹੈ। ਆਲੂ, ਚਾਵਲ, ਕਪਾਸ, ਕਮਾਦ ਤੇ ਮੁxtਲਿਫ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਨੇ। ਕੁਝ ਫਸਲਾਂ ਨੂੰ ਨਹਿਰੀ ਪਾਣੀ ਲੱਗਦਾ ਹੈ ਤੇ ਕੁਝ ਫਸਲਾਂ ਨੂੰ ਟਿਊਬਵੈੱਲ ਤੇ ਟਰਪੈਨਾਂ ਦਾ ਪਾਣੀ ਲੱਗਦਾ ਹੈ। ਦੁੱਧ ਦੀ ਕਿੱਲਤ ਨੂੰ ਪੂਰਾ ਕਰਨ ਵਾਸਤੇ ਕਸੀਰ ਆਬਾਦੀ ਨੇ ਆਪਣੇ ਘਰ ਦੇ ਵਿੱਚ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਨੇ। ਮੱਝਾਂ ਤੇ ਗਾਵਾਂ ਦਾ ਦੁੱਧ ਪੀਂਦੇ ਵੀ ਨੇ ਤੇ ਵੇਚਦੇ ਵੀ ਨੇ। ਇਸ ਪਿੰਡ ਕਲਿਆਣਾ ਦੇ ਵਿੱਚ तमाम ਬੁਨਿਆਦੀ ਸਹੂਲਤਾਂ ਵੀ ਮੌਜੂਦ ਨੇ। ਸੀਵਰੇਜ ਦਾ ਨਿਜ਼ਾਮ ਵੀ ਮੌਜੂਦ ਹੈ। ਪੀਣ ਵਾਸਤੇ ਸਾਫ਼ ਪਾਣੀ ਦੇ ਵਾਟਰ ਫਿਲਟਰ ਪਲਾਂਟ ਵੀ ਲੱਗੇ ਹੋਏ ਨੇ। ਸੜਕਾਂ ਵੀ ਪੱਕੀਆਂ ਨੇ ਤੇ ਸੋਲੰਗ ਵੀ ਲੱਗੇ ਹੋਏ ਨੇ। ਨਾਲੀਆਂ ਤੇ ਖਾਲੀਆਂ ਵੀ ਬਣੀਆਂ ਹੋਈਆਂ ਨੇ ਤੇ ਜਰਾਇਮ ਨੂੰ ਰੋਕਣ ਵਾਸਤੇ ਪੁਲਿਸ ਸਟੇਸ਼ਨ ਵੀ ਕਾਇਮ ਕੀਤਾ ਗਿਆ ਹੈ। ਬਾਕੀ ਦੁਨੀਆ ਨਾਲ ਰਾਬਤਾ ਕਾਇਮ ਰੱਖਣ ਵਾਸਤੇ ਇੱਕ ਡਾਕਖਾਨਾ ਵੀ ਮੌਜੂਦ ਹੈ। ਪਿੰਡ ਕਲਿਆਣਾ ਦੇ ਵਿੱਚ ਯੂਨੀਅਨ ਕੌਂਸਲ ਦਾ ਦਫ਼ਤਰ ਵੀ ਮੌਜੂਦ ਹੈ, ਜਿੱਥੇ ਰੋਜ਼ਮਰਰਾ ਜ਼ਿੰਦਗੀ ਦੇ ਅਮੂਰ ਵੀ ਸਰੰਜਾਮ ਦਿੱਤੇ ਜਾਂਦੇ ਨੇ। ਬੱਚਿਆਂ ਨੂੰ ਤਾਲੀਮ ਦਿਲਵਾਉਣਾ ਵਕਤ ਦੀ ਅਹਿਮ ਜ਼ਰੂਰਤ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਗਵਰਨਮੈਂਟ ਆਫ ਪੰਜਾਬ ਨੇ ਇਸ ਪਿੰਡ ਦੇ ਵਿੱਚ ਕੁੜੀਆਂ ਵਾਸਤੇ ਗਵਰਨਮੈਂਟ ਗਰਲਜ਼ ਹਾਈ ਸਕੂਲ ਬਣਾਇਆ ਗਿਆ ਹੈ, ਜਿਹੜਾ ਕਿ ਬਹੁਤ ਹੀ ਖੂਬਸੂਰਤ ਹੈ ਤੇ ਬੜੇ ਅੱਛੇ ਰਿਜ਼ਲਟ ਦਿਖਾਉਂਦਾ ਹੈ।
ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਹੁਣ ਅਸੀਂ ਤੁਹਾਨੂੰ ਦਿਖਾਣੇ ਆ ਕਲਿਆਣਾ ਪਿੰਡ ਦੇ ਅੰਦਰੂਨੀ ਗਲੀਆਂ ਦਾ ਹਾਲ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਨਾ ਕਿ ਲਾਹੌਰ ਦੇ ਵਿੱਚ ਇੰਨੀਆਂ ਤੰਗ ਗਲੀਆਂ ਨੇ ਕਿ ਇੱਕ ਪਾਸੋਂ ਮਰਦ ਆ ਜਾਵੇ, ਇੱਕ ਪਾਸੋਂ ਔਰਤ ਆ ਜਾਵੇ ਤੇ ਪਿੱਛੇ ਸਿਰਫ ਨਿਕਾਹ ਦੀ ਗੁੰਜਾਇਸ਼ ਬਚਦੀ ਹੈ। ਬਿਲਕੁਲ ਇਸੇ ਤਰ੍ਹਾਂ ਇਸ ਪਿੰਡ ਦੀਆਂ ਗਲੀਆਂ ਵੀ ਬਹੁਤ ਜ਼ਿਆਦਾ ਬਰੀਕ ਨੇ ਤੇ ਤੰਗ ਨੇ ਔਰ ਇੱਥੋਂ ਇੱਕ ਬੰਦਾ ਇੱਕ ਵਕਤ ਦੇ 'ਚ ਹੀ ਗੁਜ਼ਰ ਸਕਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਹ ਉਹ ਬਾਰੀਕ ਤੇ ਤੰਗ ਗਲੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਬਚਪਨ ਦੇ ਵਿੱਚ ਭੱਜਦੇ ਨੱਚਦੇ ਸੀ ਤੇ ਖੇਡਦੇ ਸੀ। ਅੱਜ ਇਹਨਾਂ ਗਲੀਆਂ ਦੇ ਵਿੱਚ ਜਦੋਂ ਅਸੀਂ ਟੁਰ ਫਿਰ ਕੇ ਵੀਡੀਓ ਬਣਾਈ ਤੇ ਯਕੀਨ ਜਾਣੋ ਮਾਜ਼ੀ ਇਸ ਤਰ੍ਹਾਂ ਫਿਲਮ ਦੀ ਤਰ੍ਹਾਂ ਅੱਗੇ ਆ ਗਿਆ ਤੇ ਵੇਖ ਕੇ ਸਾਡੀਆਂ ਅੱਖਾਂ ਦੇ ਵਿੱਚੋਂ ਆਂਸੂ ਆ ਗਏ। ਸੱਜਣੋ ਤੇ ਮਿੱਤਰੋ, ਅਗਰ ਇਹਨਾਂ ਤੰਗ ਗਲੀਆਂ ਦੇ ਵਿੱਚ ਤੁਸੀਂ ਗੌਰ ਕਰੋ ਤੇ ਪੁਰਾਣੇ ਮਕਾਨ ਵੀ ਤੁਹਾਨੂੰ ਨਜ਼ਰ ਆਣਗੇ। ਇਹਨਾਂ ਮਕਾਨਾਂ ਦੇ ਵਿੱਚ ਜਦੋਂ 1947 ਤੋਂ ਪਹਿਲੇ ਸਿੱਖ ਹਿੰਦੂ ਰਲ ਕੇ ਰਹਿੰਦੇ ਸਨ, ਪਿਆਰ ਮੁਹੱਬਤ ਨਾਲ ਰਹਿੰਦੇ ਸਨ, ਉਹ ਮੁਹੱਬਤਾਂ ਅੱਜ ਵੀ ਨਜ਼ਰ ਆਉਂਦੀਆਂ ਨੇ। ਇਹ ਖੇਡਦੇ ਕੁੱਦਦੇ ਬੱਚੇ ਇਸ ਗੱਲ ਦਾ ਐਲਾਨ ਕਰ ਰਹੇ ਨੇ ਕਿ ਸਾਡਾ ਪਿੰਡ ਅੱਜ ਵੀ ਮੁਹੱਬਤਾਂ ਦਾ ਅਮੀਨ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਅਸੀਂ ਸਰਦਾਰ ਹੁਕਮ ਸਿੰਘ ਕਲਿਆਣਾ ਦੇ ਪਿੰਡ ਕਲਿਆਣਾ ਦੀ ਸੈਰ ਕਰਵਾਈ ਏ। ਇਹਦੇ ਗਲੀ ਕੂਚੇ ਤੁਹਾਨੂੰ ਵਿਖਾਏ ਨੇ। ਹੁਣ ਅਸੀਂ ਆ ਗਏ ਮੇਨ ਬਾਜ਼ਾਰ ਦੇ ਵਿੱਚ, ਜਿਹੜਾ ਇਸ ਪਿੰਡ ਦਾ ਮੇਨ ਬਾਜ਼ਾਰ ਹੈ। ਇੱਥੇ ਹਰ ਕਿਸਮ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਜ਼ਰੂਰੀਆਤ ਜ਼ਿੰਦਗੀ ਦੀ ਹਰ ਚੀਜ਼ ਇੱਥੇ ਮਿਲਦੀ ਹੈ। ਦੂਰੋਂ ਦੂਰੋਂ ਲੋਕ ਆ ਕੇ ਇੱਥੋਂ ਕੱਪੜਾ, ਲੀੜਾ, ਮੈਡੀਸਨ ਜਾਂ ਜ਼ਰੂਰਤ ਦੀਆਂ ਬਾਕੀ ਚੀਜ਼ਾਂ ਖਰੀਦ ਕੇ ਲੈ ਕੇ ਜਾਂਦੇ ਨੇ। ਸੱਜਣੋ ਤੇ ਮਿੱਤਰੋ, ਆਖਰ ਤੇ ਮੈਂ ਤੁਹਾਡੇ ਅੱਗੇ ਦਰਖਾਸਤ ਕਰਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ। ਚੜ੍ਹਦੇ ਪੰਜਾਬ ਦੇ ਦੋਸਤਾਂ ਅੱਗੇ ਵੀ ਮੇਰੀ ਦਰਖਾਸਤ ਹੈ ਕਿ ਹਾਲੇ ਤੱਕ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤੇ ਮੇਰੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰੋ। ਸੱਜਣੋ ਤੇ ਮਿੱਤਰੋ, ਮੈਂ ਬਹੁਤ ਮਿਹਨਤ ਕਰਕੇ ਤੁਹਾਡੇ ਵਾਸਤੇ ਇਹ ਵੀਡੀਓ ਬਣਾਈ ਸੀ। ਤੁਸੀਂ ਇਸ ਨੂੰ ਲਾਈਕ ਕਰੋ, ਅੱਛਾ ਜਿਹਾ ਕਮੈਂਟ ਕਰੋ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਆਦੇ ਵੀਰੇ ਨੂੰ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ।